जी सज्जनों, ਅਸੀਂ 2 ਦਿਨ ਪਹਿਲਾਂ ਇੱਕ ਵੀਡੀਓ ਲਾਈ ਹੋਈ। ਉਹਦੇ ਸਵਾਲ ਇਹ ਕੀਤਾ ਗਿਆ ਕਿ ਅੰਗਰੇਜ਼ ਨੇ ਜਿਹੜੇ ਚੱਕ ਵਸਾਏ ਨੇ ਉਹਨਾਂ ਚੱਕਾਂ ਨੂੰ ਨੰਬਰ ਦਿੱਤੇ ਨੇ। ਉਹ ਚੱਕ ਅਮੂਮਨ ਇੰਜ ਕਿਉਂ ਹੈ ਕਿ ਇੱਕ ਸੜਕ ਜਾ ਰਹੀ ਹੈ ਤੇ ਇੱਕ ਚੱਕ ਸੜਕ ਦੇ ਸ਼ੁਮਾਰ ਵਾਲੇ ਪਾਸੇ, ਦੂਸਰੀ ਪਾਸੇ यानी कि शुमाल है, फिर जनूब है या मशरक है तो मगरब, इस तरह करके वो ਚੱਕ आबाद ने। हिक्के तरतीब क्यों नहीं, हिक्के पासे ही क्यों नहीं? बहुत सारे दोस्तों ने कमेंट किए हैं, जवाब देने की कोशिश करने। उस तो पहले तुम इस वीडियो को फॉलो कर लो तो लाइक कर लो। ਜਿਹੜੇ बहुत सारे दोस्तों ने कमेंट किए हैं या जी मेरी समझ आखदी है ना, क्योंकि ਚੱਕ आबाद होए ने नहर के नाल, मोगा नहर चों निकलिया, उस दे नाल सड़क कटी, फिर सड़क के आसे पासे ਚੱਕ आबाद होए। ਜਿਹੜੀ ਸਭ ਤੋਂ ਪਹਿਲੇ ਚੀਜ਼ ਜ਼ਿਹਨ ਜੰਮਦੀ ਹੈ ਨਾ, ਉਹਨਾਂ ਚੱਕਾਂ ਨੂੰ ਉਸ ਨਾਰ ਤੋਂ ਮਹਿਫੂਜ਼ ਬਣਾਉਣਾ। ਕਿਉਂਕਿ ਅੰਗਰੇਜ਼ ਜਿਹੜਾ ਕੰਮ ਕਰਦਾ ਹੈ ਉਹਦੇ ਪਿੱਛੇ ਬੜਾ ਵੱਡਾ ਲਾਜਿਕ ਹੁੰਦਾ ਹੈ, ਬਹੁਤ ਵੱਡੀ ਸੋਚ ਹੁੰਦੀ ਹੈ ਉਹਦੇ ਪ੍ਰੋਜੈਕਟ ਦੇ ਪਿੱਛੇ। ਅਗਰ ਉਹ ਨਾਰ ਲੁੜ ਜਾਂਦੀ ਹੈ, ਉਸ ਲੁੜਨ ਦੇ ਨਤੀਜੇ ਵਿੱਚ ਕਮ ਅਜ਼ ਕਮ ਇੱਕ ਪਾਸੋਂ ਅਗਰ ਪਾਣੀ ਪਾਉਂਦਾ ਹੈ ਤਾਂ ਦੂਜੀ ਸਾਈਡ ਦੂਸਰਾ ਚੱਕ ਜਿਹੜਾ ਹੈ ਉਹ ਮਹਿਫੂਜ਼ ਰਹੇ, ਉਹ ਨਕਲ ਮਕਾਨੀ ਵੀ ਆਸਾਨ ਹੋ ਜਾਵੇ। मेरे नज़दीक वड्डा मकसद ये है। दूसरा मकसद ये है क्योंकि मोगा एक साइड ते भी है, मोगे दूए साइड ते भी हैं। अगर एक साइड की ज़मीन आबाद है, पिंड उत्थे ਚੱਕ आबाद हो गया, एक साइड मुकम्मल आबाद हो गई, ਜਿਹੜਾ सड़क तो दूसरी पासे ਚੱਕ आबाद है, फिर उस पासे भी सड़क आबाद हो गई। ये दो मेन मेरे नज़दीक ਜਿਹੜਾ है ਵੱਡੇ रीज़न ने जिस तहत अंग्रेज़ ने हिक्के साइड ते ਚੱਕ आबाद नहीं किए। ਜੋ ਤੁਹਾਡਾ ਖਿਆਲ ਉਹ ਵੀ ਹੋ ਸਕਦਾ ਹੈ, ਮੈਂ ਤਾਂ ਇਹ ਆਈਡੀਆ ਹੀ ਲਾ ਸਕਦਾ, ਗੈਸ ਲਾ ਸਕਦਾ ਉਹਨਾਂ ਚੱਕਾਂ ਆਬਾਦ ਹੋਣਾ ਤੋਂ। ਸੋ ਇਹ ਜਵਾਬ ਹੈ। ਅਗਰ ਚੰਗਾ ਲੱਗੇ ਤਾਂ ਕਮੈਂਟਸ ਦੱਸ ਦਿਓ ਕਿ ਠੀਕ ਹੈ। ਅਗਰ ਹੋਰ ਕਿਸੇ ਜ਼ਿਹਨ ਚ ਹੋਵੇ ਤਾਂ ਉਹ ਵੀ ਦੱਸ ਸਕਦੇ ਨੇ। ਬਹੁਤ ਸ਼ੁਕਰੀਆ।